ਕਹਿੰਦੇ ਨੇ ਕਿ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ। ਸਾਰਿਆਂ ਨੂੰ ਕਿਸੇ ਨਾ ਕਿਸੇ ਚੀਜ਼ ਦਾ ਸ਼ੌਕ ਹੁੰਦਾ ਹੈ ਅਤੇ ਹਰ ਇੱਕ ਵਿੱਚ ਕੋਈ ਨਾ ਕੋਈ ਕਲਾ ਵੀ ਜ਼ਰੂਰ ਹੁੰਦੀ ਹੈ। ਕਈਆਂ ਦੀ ਕਲਾ ਜਗ ਜ਼ਾਹਰ ਹੋ ਜਾਂਦੀ ਹੈ ਤੇ ਕਈ ਆਪਣੇ ਹੁਨਰ ਨੂੰ ਲੋਕਾਂ ਤੱਕ ਨਹੀਂ ਪਹੁੰਚਾ ਸਕਦੇ। ਪਰ ਅੱਜ ਅਸੀਂ ਜਿਨ੍ਹਾਂ ਦੀ ਗੱਲ ਕਰਨ ਜਾ ਰਹੇ ਹਾਂ ਉਹਨਾਂ ਨੇ ਵੀ ਆਪਣੇ ਹੁਨਰ ਤੇ ਸ਼ੌਕ ਨੂੰ ਕੁਝ ਇਸ ਤਰ੍ਹਾਂ ਲੋਕਾਂ ਸਾਹਮਣੇ ਲਿਆਂਦਾ ਹੈ ਜਿਸ ਨੂੰ ਵੇਖ ਕੇ ਹਰ ਕੋਈ ਉਹਨਾਂ ਦੇ ਹੁਨਰ ਤੇ ਸ਼ੌਕ ਦੀ ਸਰਾਹਨਾ ਕਰ ਰਿਹਾ ਹੈ ਤੇ ਇਹ ਦੇਖ ਤੇ ਸੁਣ ਕੇ ਤੁਸੀਂ ਵੀ ਤਾਰੀਫ ਕਰਨ ਤੋਂ ਨਹੀਂ ਰੁਕ ਪਾਓਗੇ। ਜੀ ਹਾਂ, ਮੋਗਾ ਦੇ ਵਾਗਾ ਪੁਰਾਣਾ ਦੇ ਇੱਕ ਕਾਰਪੈਂਟਰ ਨੇ ਲੱਕੜੀ ਦਾ ਕੁਝ ਇਸ ਤਰ੍ਹਾਂ ਇਸਤੇਮਾਲ ਕੀਤਾ ਕਿ ਲੱਕੜੀ ਦੇ ਫਰੇਮ ਨਾਲ ਇੱਕ 2 ਸੀਟਰ ਕਾਰ ਤਿਆਰ ਕਰ ਦਿੱਤੀ। ਜੀ ਹਾਂ, ਤੁਸੀਂ ਜੋ ਵੀ ਸੁਣਿਆ ਅਤੇ ਵੇਖਿਆ ਉਹ ਬਿਲਕੁਲ ਸੱਚ ਹੈ। ਤੁਸੀਂ ਤਸਵੀਰਾਂ ਵਿੱਚ ਜੋ 2 ਸੀਟਰ ਕਾਰ ਵੇਖ ਰਹੇ ਹੋ ਇਹ ਸਾਰੀ ਕੇਲ ਦੀ ਲੱਕੜੀ ਨਾਲ ਬਣਾਈ ਗਈ ਹੈ ਤੇ ਇਸ ਵਿੱਚ ਐਕਟਿਵਾ ਦਾ ਇੰਜਣ ਇਸਤੇਮਾਲ ਕੀਤਾ ਗਿਆ ਹੈ। ਇਸ ਕਾਰ ਦੀ ਖਾਸੀਅਤ ਇਹ ਹੈ ਕਿ ਇਹ ਮਹਿਜ਼ 1 ਲੀਟਰ ਪੈਟਰੋਲ ਵਿੱਚ 40 ਤੋਂ 50 ਕਿਲੋਮੀਟਰ ਤੱਕ ਚੱਲ ਸਕਦੀ ਹੈ ਤੇ ਇਸ ਕਾਰ ਵਿੱਚ ਮੋਟਰਸਾਈਕਲ ਦੇ ਟਾਇਰ ਇਸਤੇਮਾਲ ਕੀਤੇ ਗਏ ਨੇ। ਆਓ ਹੁਣ ਤੁਹਾਨੂੰ ਦਿਖਾਉਂਦੇ ਹਾਂ ਕਿ ਇਹ ਕਾਰ ਸੜਕ ਤੇ ਕਿਸ ਤਰ੍ਹਾਂ ਨਾਲ ਦੌੜਦੀ ਹੈ। ਇਸ ਮੌਕੇ ਇਸ ਕਾਰ ਨੂੰ ਬਣਾਉਣ ਵਾਲੇ ਕਾਰਪੇਂਟਰ ਰੁਪਿੰਦਰ ਸਿੰਘ ਨੇ ਦੱਸਿਆ ਕਿ ਉਹ 10 ਸਾਲ ਪਹਿਲਾਂ ਸ਼ਿਮਲਾ ਘੁੰਮਣ ਗਿਆ ਸੀ ਅਤੇ ਉੱਥੋਂ ਇੱਕ ਲੱਕੜੀ ਦੀ ਕਾਰ ਖਿਡੌਣਾ ਲੈ ਕੇ ਆਇਆ ਸੀ ਤੇ ਉੱਥੋਂ ਹੀ ਉਸਦੇ ਬੇਟੇ ਵੱਲੋਂ ਜਦੋਂ ਪਿਛਲੇ ਸਾਲ ਅਜਿਹੀ ਖਿਡੌਣਾ ਕਾਰ ਵੱਡੀ ਬਣਾਉਣ ਲਈ ਕਿਹਾ ਗਿਆ ਤਾਂ ਉਹਨਾਂ ਨੇ ਬੱਚਿਆਂ ਦਾ ਸ਼ੌਕ ਪੂਰਾ ਕਰਨ ਲਈ ਉਹਨਾਂ ਵੱਲੋਂ ਇਸ ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਤੇ ਉਸੇ ਤਰ੍ਹਾਂ ਦੀ ਖਿਡੌਣਾ ਕਾਰ ਵੱਡੀ ਤਿਆਰ ਕਰ ਦਿੱਤੀ। ਉਹਨਾਂ ਨੇ ਕਿਹਾ ਕਿ ਪਰ ਇਹ ਕਾਰ ਬਾਜ਼ਾਰ ਆਦਿ ਵਿੱਚ ਨਹੀਂ ਚੱਲ ਸਕਦੀ ਕਿਉਂਕਿ ਇਹ ਲੱਕੜ ਦੀ ਬਣੀ ਹੈ ਤੇ ਕਿਸੇ ਤਾਰ ਸਪਾਰਕ ਹੋਣ ਨਾਲ ਕੋਈ ਘਟਨਾ ਵੀ ਵਾਪਰ ਸਕਦੀ ਹੈ। ਉਹਨਾਂ ਨੇ ਕਿਹਾ ਕਿ ਉਹ ਅਗਲੀ ਵਾਰ ਅਜਿਹੀ ਵੱਡੀ ਕਾਰ ਬਣਾਉਣਗੇ ਤਾਂ ਜੋ ਪੂਰਾ ਪੰਜਾਬ ਵੀ ਉਸ ਉੱਤੇ ਘੁੰਮ ਸਕੇ। ਹਾਂਜੀ ਸਰ, ਮੈਂ ਨਾ ਬੱਚਿਆਂ ਨਾਲ ਇੱਕ ਵਾਰੀ ਸ਼ਿਮਲੇ ਗਿਆ ਸੀ ਜੀ, ਕੋਈ 10-12 ਸਾਲ ਪਹਿਲਾਂ। ਉਹ ਲੱਕੜ ਬਾਜ਼ਾਰ ਤੋਂ ਉੱਥੋਂ ਇੱਕ ਕਾਰ ਲੈ ਕੇ ਆਂਦੀ ਛੋਟੀ ਬੱਚਿਆਂ ਵਾਸਤੇ ਜੀ। ਉਹ ਇੱਕ ਦਿਨ ਮੇਰੇ ਬੇਟੇ ਨੇ ਮੈਨੂੰ ਪੁੱਛਿਆ ਸੀ, ਕਹਿੰਦਾ ਇਹ ਅਸਲ 'ਚ ਚਲਾਉਣੀ ਉਹ ਚੱਲ ਸਕਦੀ ਇਹ। ਉਦੋਂ ਤੋਂ ਮੇਰੇ ਮਾਈਂਡ 'ਚ ਆਇਆ ਜੀ ਇਹਨੂੰ ਚਲਾਉਣ ਵਾਸਤੇ। ਫਿਰ ਮੈਂ ਇਹਨੂੰ ਪਹਿਲਾਂ ਜਿੰਨਾ ਕੁ ਮੈਨੂੰ ਟਾਈਮ ਮਿਲਦਾ ਸੀ ਉਨਾ ਕੁ ਟਾਈਮ ਕੱਢ ਕੇ ਇਹਨੂੰ ਮੈਂ ਪਹਿਲਾਂ ਇਹਦਾ ਸਾਰਾ ਢਾਂਚਾ ਇਹ ਤਿਆਰ ਕੀਤਾ ਜੀ ਲੱਕੜ ਦਾ ਇਹ। ਫਿਰ ਇਹਨੂੰ ਤਕਰੀਬਨ 2 ਸਾਲ ਦਾ ਸਮਾਂ ਲੱਗ ਗਿਆ ਸੀ ਇਹ ਚਾਈ ਥੋੜ੍ਹਾ ਟਾਈਮ ਕਰਕੇ ਜੀ ਇਹਨੂੰ ਬਣਾਉਣ 'ਚ। ਇਹਨੂੰ ਇਸ ਤੋਂ ਬਾਅਦ ਲੋਕਡਾਊਨ ਹੋਇਆ, ਜਦੋਂ ਜਿੰਨਾ ਇਹਨੂੰ ਪ੍ਰੋਪਰ ਟਾਈਮ ਚਾਹੀਦਾ ਸੀ ਉਦੋਂ ਮਿਲਿਆ ਜੀ ਇਹਨੂੰ ਤਿਆਰ ਕਰਨ ਵਾਸਤੇ। ਪਿਛਲੇ ਸਾਲ ਲੋਕਡਾਊਨ 'ਚ ਫਿਰ ਇਹਨੂੰ ਕੰਪਲੀਟ ਕੀਤਾ ਜੀ। ਇੰਜਣ ਐਕਟਿਵਾ ਦਾ ਜੀ, ਐਕਟਿਵਾ ਦਾ ਇੰਜਣ ਆ। ਹਾਂਜੀ, ਅਤੇ ਇਕੱਲੇ ਐਕਸੀਲੇਟਰ ਅਤੇ ਬ੍ਰੇਕ ਜਿਹੜੇ ਬੱਚਿਆਂ ਵਾਸਤੇ ਚਲਾਉਣੀ ਸੌਖੀ ਹੈ ਜੀ, ਬੱਚਿਆਂ ਨੂੰ ਚਲਾਉਣੀ ਸੌਖੀ ਹੈ ਇਹ। ਹਾਂਜੀ ਹਾਂਜੀ, ਚੱਲਦੀ ਪੈਟਰੋਲ 'ਤੇ ਜੀ। ਤਕਰੀਬਨ ਕੋਈ ਮੇਰਾ ਖਿਆਲ 1 ਲੀਟਰ ਨਾਲ 40 ਕਿਲੋਮੀਟਰ ਦੇ ਲਗਭਗ ਚੱਲਦੀ ਹੈ ਜੀ। ਹਾਂਜੀ ਹਾਂਜੀ, ਬਾਕੀ ਹੌਰਨ ਸਾਰਾ ਜੋ ਵੀ ਯਾਨੀ ਫੈਸਿਲਿਟੀ ਉਹਦੀ ਲਾਈਟਾਂ, ਹੈੱਡ ਲਾਈਟਾਂ ਹੋ ਗਈਆਂ, ਬੈਕ ਲਾਈਟਾਂ, ਬਾਕੀ ਸਾਰਾ ਕੁਛ ਤਕਰੀਬਨ ਲਗਾਇਆ। ਇਹ ਉਸੇ ਕਾਰ ਨੂੰ ਹੀ ਸ਼ੇਪ ਦਿੱਤੀ ਜਿਹੜੀ ਉਹ ਛੋਟੀ ਕਾਰ ਸੀ, ਸੇਮ ਐਜ਼ ਐਟ ਉਹੀ ਬਣਾਈ ਹੈ ਜੀ ਜਿਹੜੀ ਛੋਟੀ ਕਾਰ ਸੀ। ਹਾਂਜੀ ਹਾਂਜੀ, ਬਿਲਕੁਲ ਉੱਥੋਂ ਦੇਖ ਕੇ ਬਣਾਈ। ਹਾਂਜੀ ਹਾਂਜੀ, ਉਸੇ ਨੂੰ ਦੇਖ ਕੇ ਬਣਾਈ। ਟਾਇਰ ਮੋਟਰਸਾਈਕਲ ਦੇ ਲਗਾਏ ਹੋਏ ਚਾਰੋਂ ਜੀ। ਟਾਇਰ ਮੋਟਰਸਾਈਕਲ ਦੇ। ਹਾਂਜੀ ਹਾਂਜੀ, ਕਿਉਂਕਿ ਟਾਇਰ ਵੱਡੇ ਚਾਹੀਦੇ ਸੀਗੇ, ਫਿਰ ਐਕਟਿਵਾ ਟਾਇਰ ਛੋਟੇ ਹੈ ਜੀ। ਇਹਨੂੰ ਤਕਰੀਬਨ ਮੇਰਾ ਖਿਆਲ 1 ਲੱਖ ਦੇ ਕਰੀਬ ਕੋਸਟ ਹੋਈ ਜੀ। 1 ਲੱਖ ਦੇ ਕਰੀਬ। ਹਾਂਜੀ ਹਾਂਜੀ। ਹੁਣ ਇਸ ਤੋਂ ਬਾਅਦ ਵੀ ਕੋਈ ਸੋਚਿਆ ਕੁਝ ਹੋਰ ਚੀਜ਼ ਬਣਾਉਣ ਦਾ? ਹਾਂਜੀ, ਇਹ ਮੇਰੇ ਹੁਣ ਮਨ ਚੱਲ ਰਿਹਾ। ਮੈਂ ਇੱਕ ਬੈਟਰੀ ਵਾਲੀ ਕਾਰ ਬਣਾਉਣੀ ਚਾਹੁੰਦਾ ਜੀ, ਜਿਹੜੀ ਬੈਟਰੀ 'ਤੇ ਚੱਲੂਗੀ ਅਤੇ ਫਿਰ ਉਹਨੂੰ ਮੈਨੂੰ ਪੰਜਾਬ 'ਚ ਚਲਾਉਣਾ ਸੌਖਾ ਜੀ। ਇਹਨੂੰ ਮੈਂ ਹੁਣ ਟ੍ਰੈਫਿਕ ਨਿਯਮਾਂ ਨੂੰ ਧਿਆਨ 'ਚ ਰੱਖਦੇ ਇਹਨੂੰ ਮੈਂ ਰੋਡ 'ਤੇ ਨਹੀਂ ਚਲਾ ਸਕਦਾ, ਇਹਨੂੰ ਇੱਥੇ ਬੱਚੇ ਚਲਾਉਂਦੇ ਸਿਰਫ ਕਲੋਨੀ 'ਚ। ਬੈਟਰੀ ਵਾਲੀ ਗੱਡੀ ਨੂੰ ਮੈਂ ਪੂਰੇ ਪੰਜਾਬ 'ਚ ਚਲਾਉਣਾ ਚਾਹੁੰਦਾ ਜੀ। ਲੱਕੜ ਦੀ ਇੱਕ ਬੈਟਰੀ ਵਾਲੀ ਕਾਰ ਤਿਆਰ। ਅੱਜ ਆਇਆ ਸੀਗਾ ਵੀ ਕੋਈ ਐਕਸਟਰਾ ਕੰਮ ਹੋਊਗਾ ਨਾਲੇ ਜੀ, ਮੇਰੇ ਕੰਮ ਤੋਂ ਕੋਈ ਐਕਸਟਰਾ ਹੋਊਗਾ ਅਤੇ ਉਹਦੇ ਕੋਲ ਥੋੜ੍ਹਾ ਖੁਸ਼ੀ ਮਹਿਸੂਸ ਹੁੰਦੀ ਹੈ ਜੀ। ਆ ਚੁੱਕਿਆ ਜੀ, ਇਹਨੂੰ ਕਹਿੰਦੇ ਸੇਲ ਕਰਨ ਵਾਸਤੇ, ਪਰ ਮੈਨੂੰ ਪਤਾ ਉਹ ਫਿਰ ਰੋਡ 'ਤੇ ਚਲਾਉਣਗੇ ਅਤੇ ਮੈਂ ਨਹੀਂ ਚਾਹੁੰਦਾ ਵੀ ਇਹਨੂੰ ਰੋਡ 'ਤੇ ਚਲਾਏ। ਹਾਂ, ਜੇ ਬੈਟਰੀ ਵਾਲੀ ਕਾਰ ਮੈਂ ਕੱਲ੍ਹ ਨੂੰ ਤਿਆਰ ਕਰਦਾ ਫਿਰ ਮੈਂ ਇਹਨੂੰ ਸੇਲ ਕਰਨ 'ਚ ਮੈਨੂੰ ਕੋਈ ਇਤਰਾਜ਼ ਨਹੀਂ। ਕੈਲ ਦੀ ਲੱਕੜ ਲਾਈ ਹੈ ਸਾਰੀ। ਕੈਲ ਦੀ ਲੱਕੜ ਨੂੰ ਵੀ ਅੱਗ ਜਿਹੜੀ ਹੈਗੀ ਬੜੀ ਛੇਤੀ ਪੈਂਦੀ ਹੈਗੀ, ਹਲਕੀ ਹੁੰਦੀ ਹੈ।
ਨਹੀਂ ਇਹਨੂੰ ਨਹੀਂ, ਜਿੰਨਾ ਇਹਦਾ ਪਾਰਟਸ ਜਿਹੜੇ ਕੋਈ ਗਰਮ ਹੋਣ ਵਾਲੇ ਆ, ਜਿਹੜੇ ਹੀਟ ਹੁੰਦੇ ਆ ਪਾਰਟਸ ਚੱਲਣ ਸਮੇਂ, ਉਹਨਾਂ ਤੋਂ ਲੱਕੜ ਤੋਂ ਬਹੁਤ ਦੂਰ ਰੱਖੇ ਜੀ ਉਹ ਫਿਟਿੰਗ ਵੇਲੇ, ਵੀ ਲੱਕੜ ਤੱਕ ਉਹ ਪਹੁੰਚੇ ਨਾ। ਬਾਕੀ ਵੈਸੇ ਲੱਕੜ ਤਾਂ ਸਗੋਂ ਦੀ ਕੁਚਾਲ ਕੇ ਕਦੇ ਕੋਈ ਹੋ ਜੇ ਤਾਂ ਉਹ ਤਾਂ ਫਿਰ ਵੱਡੀ ਕਾਰ ਦਾ ਵੀ ਕੋਈ ਹੋ ਜੇ ਤਾਂ ਕੋਈ, ਪਰ ਇਹਦੇ 'ਚ ਤਕਰੀਬਨ ਇਹ ਰੱਖਿਆ ਵੀ ਉੱਥੇ ਹੀ ਦੂਜੇ ਪਾਸੇ ਉਹਨਾਂ ਦੇ ਬੇਟੇ ਨੇ ਕਿਹਾ ਕਿ ਉਸਦੇ ਪਾਪਾ ਨੇ ਉਸ ਦਾ ਸ਼ੌਂਕ ਪੂਰਾ ਕੀਤਾ ਹੈ ਤੇ ਇਸ ਕਾਰ ਨੂੰ ਬਣਾਉਣ ਵਿੱਚ ਉਸਨੇ ਵੀ ਆਪਣੇ ਪਾਪਾ ਦੀ ਮਦਦ ਕੀਤੀ ਹੈ। ਉਹਨੇ ਦੱਸਿਆ ਕਿ ਲੋਕਡਾਊਨ ਵਿੱਚ ਉਹਨਾਂ ਨੇ ਇਸ ਕਾਰ ਨੂੰ ਬਣਾਉਣਾ ਸ਼ੁਰੂ ਕੀਤਾ ਸੀ ਤੇ ਹੁਣ ਇਹ ਕਾਰ ਬਣ ਕੇ ਪੂਰੀ ਤਰ੍ਹਾਂ ਤਿਆਰ ਹੋ ਗਈ ਹੈ। ਮੈਂ ਜਦੋਂ ਛੋਟਾ ਹੁੰਦਾ ਸੀ ਉਦੋਂ ਮੇਰੇ ਪਾਪਾ ਨੇ ਮੇਰੇ ਲਈ ਸ਼ਿਮਲੇ ਤੋਂ ਇੱਕ ਲੱਕੜ ਦੀ ਕਾਰ ਲਿਆ ਕੇ ਦਿੱਤੀ ਸੀ। ਮੈਂ ਆਪਣੇ ਪਾਪਾ ਨੂੰ ਪੁੱਛਦਾ ਸੀ ਕਿ ਇਹ ਚੱਲ ਸਕਦੀ ਹੈ ਇਹ। ਫਿਰ ਮੇਰੇ ਪਾਪਾ ਨੇ ਕਿਹਾ ਹਾਂ ਇਹ ਚੱਲ ਸਕਦੀ ਹੈ, ਇਹਨੂੰ ਆਪਾਂ ਵੱਡਾ ਬਣਾ ਸਕਦੇ ਹਾਂ। ਅਤੇ ਫਿਰ ਉਹਨਾਂ ਨੇ ਮੇਰੇ ਲਈ ਇਹ ਵੱਡੀ ਲੱਕੜ ਦੀ ਕਾਰ ਤਿਆਰ ਕਰਕੇ ਦਿੱਤੀ। ਕਿੰਨੀ ਦੇਰ ਲੱਗੀ ਇਹਨੂੰ ਕਾਰ ਤਿਆਰ ਕਰਨ ਲੱਗੇ? ਇਹਨੂੰ ਤਿਆਰ ਕਰਨ ਲਈ 1 ਸਾਲ ਲੱਗ ਗਿਆ। 1 ਸਾਲ ਦੇ ਕਰੀਬ ਲੱਗ ਗਿਆ। ਕੀ ਇਹਦੇ 'ਚ ਕਿੱਦਾਂ ਚੱਲਦੀ ਹੈ ਇਹ? ਇਹਦੇ ਵਿੱਚ ਐਕਟਿਵਾ ਦਾ ਇੰਜਨ ਲਗਾਇਆ ਹੋਇਆ ਅਤੇ ਇਹ ਰੇਸ ਬ੍ਰੇਕ ਨਾਲ ਚੱਲਦੀ ਹੈ। ਕੀ ਪੈਂਦਾ ਕਿ ਇਹਦੇ ਡੀਜ਼ਲ ਪੈਂਦਾ, ਪੈਟਰੋਲ ਪੈਂਦਾ? ਇਸ 'ਚ ਪੈਟਰੋਲ ਪੈਂਦਾ। ਪੈਟਰੋਲ ਪੈਂਦਾ। 1 ਲੀਟਰ ਨਾਲ ਕਿੰਨੇ ਕਿਲੋਮੀਟਰ ਕੱਢ ਜਾਂਦੀ ਹੈ? ਇਹ 30-40 ਕਿਲੋਮੀਟਰ ਕੱਢ ਜਾਂਦੀ। 30-40 ਕਿਲੋਮੀਟਰ ਚੱਲ ਜਾਂਦੀ ਹੈ। ਅਤੇ ਕਿੰਨੇ ਵਾਰੀ ਚਲਾਉਂਦੇ ਹੋ ਤੁਸੀਂ ਦਿਨ ਦੇ ਵਿੱਚ? ਇਹਨੂੰ ਅਸੀਂ 3-4 ਵਾਰ ਚਲਾ ਲੈਂਦੇ ਦਿਨ ਵਿੱਚ। ਕਿੱਦਾਂ ਦਾ ਮਹਿਸੂਸ ਹੁੰਦਾ ਜਦੋਂ ਇਹਨੂੰ ਚਲਾਉਂਦੇ? ਬਹੁਤ ਮਜ਼ਾ ਆਉਂਦਾ ਇਹਨੂੰ ਚਲਾਉਣ ਵਿੱਚ, ਬਹੁਤ ਖੁਸ਼ ਹੁੰਦੇ ਹਾਂ। ਮੋਗਾ ਤੋਂ ਸੰਜੀਵ ਅਰੋੜਾ, ਇੰਡੋਜ਼ ਟੀਵੀ, ਆਸਟ੍ਰੇਲੀਆ।